if death is the cost for running the Khalistan referendum, I am willing to pay that price. ਜਿਹੜਾ ਉਹਨਾਂ ਨੇ ਹਾਇਰ ਕੀਤਾ ਮੈਨੂੰ ਮਾਰਨ ਦੇ ਲਈ, ਉਹਦੀ ਟਾਈਮ ਲਾਈਨ, ਉਸ ਦੀ ਜਿਹੜੀ ਇੰਡਾਇਕਟਮੈਂਟ ਹੋਈ ਹੈ ਔਰ ਇੰਡੀਅਨ ਗੌਰਮੈਂਟ ਦੀ ਇਹ ਸਾਰੇ ਪਲਾਟ ਦੇ ਵਿੱਚ ਜਿਹੜੀ ਉਹਨਾਂ ਦੀ ਇਨਵੋਲਵਮੈਂਟ ਹੈ ਮੇਰੀ ਆਵਾਜ਼ ਨੂੰ ਬੰਦ ਕਰਾਉਣ ਲਈ, ਮੈਂ ਅਮਰੀਕਨ ਅਧਿਕਾਰੀਆਂ 'ਤੇ ਛੱਡਦਾ ਕਿ ਉਹਦੀ ਤਹਿ ਤੱਕ ਪਹੁੰਚਣ। ਬੇਸ਼ੱਕ ਨਿਖਲ ਗੁਪਤਾ ਇੱਕ ਜਮੂਰਾ ਹੈ ਜਿਹੜਾ ਫੜਿਆ ਇਹ ਸਾਰੇ, ਪਰ ਇਸ ਦੇ ਪਿੱਛੇ ਮੋਦੀ ਹੈ ਜਿਹੜਾ ਕਿ ਵਾਇਲੇਟਰ ਹੈ ਔਰ ਕਿਲਰ ਹੈ ਜਿਹੜਾ, ਔਰ ਇਹ ਵਾਇਲੈਂਸ ਨੂੰ ਹੀ ਉਹਨੇ ਇਸਤੇਮਾਲ ਕੀਤਾ ਹੈ ਡਾਈਸੈਂਟ ਦੀ ਆਵਾਜ਼ ਨੂੰ ਦਬਾਉਣ ਦੇ ਲਈ। ਸਰਕਾਰ ਮੈਨੂੰ ਇਸ ਲਈ ਮਾਰਨਾ ਚਾਹੁੰਦੀ ਹੈ ਕਿਉਂਕਿ ਮੈਂ ਇਸ ਸਵਾਲ ਦੇ ਉੱਤੇ ਕਿ ਕੀ ਭਾਰਤੀ ਕਬਜ਼ੇ ਵਾਲਾ ਪੰਜਾਬ ਇੱਕ ਅੱਡ ਮੁਲਕ ਬਣਨਾ ਚਾਹੁੰਦਾ ਹੈ, ਇਸ ਦੇ ਉੱਤੇ ਮੈਂ ਜਿਹੜਾ ਹੈ ਉਹ ਰੈਫਰੈਂਡਮ ਕਰਵਾ ਰਿਹਾ। ਜਿਹੜਾ ਅਮਰੀਕਨ ਧਰਤੀ 'ਤੇ ਮੇਰੇ 'ਤੇ ਹਮਲਾ ਕਰਨ ਦੀ ਲਾਈਨ ਸੀ, ਇਹ ਟਰਾਂਸਨੈਸ਼ਨਲ ਰਾਸ਼ਟਰ ਤੋਂ ਬਾਅਦ ਦੂਸਰੇ ਤੱਕ ਪਹੁੰਚਣ ਵਾਲੀ ਦਹਿਸ਼ਤਗਰਦੀ ਹੈ, ਅਮਰੀਕਾ ਦੀ ਸੋਵਰਨਟੀ ਨੂੰ ਚੈਲੰਜ ਹੈ, ਇੱਥੋਂ ਦੀ ਫਰੀडम ਆਫ ਸਪੀਚ ਔਰ ਜਮਹੂਰੀਅਤ ਲਈ ਚੈਲੰਜ ਹੈ। ਇਹ ਹਕੂਮਤ ਬੁਲਟ ਦਾ ਸਹਾਰਾ ਲੈ ਰਹੀ ਹੈ ਔਰ ਅਸੀਂ ਡੈਮੋਕ੍ਰੈਟਿਕ ਤਰੀਕੇ ਨਾਲ ਬੈਲਟਸ ਵੋਟਾਂ ਦਾ ਸਹਾਰਾ ਲੈ ਰਹੇ ਹਾਂ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਏਜੰਸੀਆਂ ਵੱਲੋਂ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਯੋਜਨਾ ਬੇਨਕਾਬ ਹੋਣ ਤੋਂ ਬਾਅਦ ਸਰਦਾਰ ਪੰਨੂ ਨੇ ਆਪਣਾ ਰਿਐਕਸ਼ਨ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇ ਖਾਲਿਸਤਾਨ ਰੈਫਰੈਂਡਮ ਕਰਵਾਉਣ ਦੀ ਕੀਮਤ ਮੇਰੀ ਮੌਤ ਹੈ ਤਾਂ ਮੈਂ ਇਸ ਲਈ ਤਿਆਰ ਹਾਂ। ਸੋ ਇਸ ਸੰਬੰਧੀ ਗੱਲਬਾਤ ਕਰਾਂਗੇ ਔਰ ਨਾਲ ਹੀ ਸਾਡੀ ਗੁਪਤ ਸ਼ਾਇਰ ਵੱਲੋਂ ਇਸ ਹਾਲਾਤ ਸੰਬੰਧੀ ਲਿਖੀ ਗਈ ਨਜ਼ਮ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਮਰੀਕਨ ਏਜੰਸੀਜ਼ ਦੀ ਅਸੀਂ ਸ਼ਲਾਘਾ ਕਰਦੇ ਹਾਂ ਕਿ ਉਹਨਾਂ ਨੇ ਜਿਹੜੀ ਭਾਰਤੀ ਏਜੰਸੀਆਂ ਦੀ ਅਜੀਤ ਡੋਵਲ, ਦਿਨਕਰ ਗੁਪਤਾ ਔਰ ਗੌਰਵ ਯਾਦਵ, ਇਹਨਾਂ ਇਸ ਕਾਤਲ ਤਿਕੜੀ ਦੀ ਖੇਡ ਜਿਸ ਨੂੰ ਮੋਦੀ ਅਮਿਤ ਸ਼ਾਹ ਦੀ ਦੁਕੜੀ ਜਿਹੜੀ ਹੈ ਉਹਨਾਂ ਨੇ ਪਲਾਨ ਕਰਕੇ ਇਹਨਾਂ ਦੇ ਹਵਾਲੇ ਕੀਤਾ ਹੋਇਆ ਵੀ ਸਿੱਖਾਂ ਨੂੰ ਫਿਨਿਸ਼ ਕਰੋ ਸਾਰੇ ਪਾਸੇ, ਉਹਨੂੰ ਬੇਨਕਾਬ ਕੀਤਾ। ਦੂਸਰੇ ਪਾਸੇ ਅਸੀਂ ਸਮਝਦੇ ਹਾਂ ਵੀ ਗੁਰਪਤਵੰਤ ਸਿੰਘ ਪੰਨੂ ਜਿਸ ਕਲੈਰਿਟੀ ਦੇ ਨਾਲ, ਜਿਸ ਮਜ਼ਬੂਤੀ ਦੇ ਨਾਲ ਇਸ ਰਸਤੇ 'ਤੇ ਤੁਰੇ ਔਰ ਇੰਨੇ ਚੈਲੰਜਸ ਦੇ ਬਾਵਜੂਦ ਜਿਹੜੇ ਅੱਜ ਹੁਣ ਬੇਨਕਾਬ ਹੋਏ ਨੇ, ਉਹਨਾਂ ਨੇ ਆਪਣੀ ਸਟੈਡਫਾਸਟਨੈਸ, ਆਪਣੀ ਦ੍ਰਿੜਤਾ ਕਾਇਮ ਰੱਖੀ ਹੈ। ਔਰ ਇਸ ਪੀਰੀਅਡ 'ਚ ਵੀ ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਉਹਨਾਂ ਦਾ ਟਾਈਮਜ਼ ਨੂੰ ਦਿੱਤਾ ਗਿਆ ਇੰਟਰਵਿਊ ਜਿਹੜਾ ਬਹੁਤ ਜਿਹੜਾ ਉਹ ਇੰਟੈਲੀਜੈਂਟਲੀ ਸਾਰੇ ਸਵਾਲਾਂ ਨੂੰ ਹੈਂਡਲ ਕੀਤਾ ਗਿਆ ਸੀ। ਲੇਕਿਨ ਤੁਸੀਂ ਇੰਡੀਅਨ ਸਟੇਟ ਦਾ ਜਾਂ ਉਹਨਾਂ ਦੀ ਅੱਗੋਂ ਜਿਹੜੀ ਟਰੋਲ ਆਰਮੀ ਔਰ ਉਹਨਾਂ ਦੇ ਹਾਇਰਲਿੰਗਸ ਨੇ, ਉਹਨਾਂ ਦਾ ਹਾਲ ਦੇਖੋ। ਜਿਹੜੇ ਟਾਈਮਜ਼ ਨੂੰ ਇੰਟਰਵਿਊ ਕੀਤਾ ਜਿਸ ਬੀਬੀ ਨੇ, ਉਹ ਆਸ਼ਤਾ ਰਾਜਵੰਸ਼ੀ ਜਿਹੜੀ ਹੈ ਉਹ ਭਾਰਤੀ ਮੂਲ ਦੀ ਆਸਟ੍ਰੇਲੀਅਨ ਸਿਟੀਜ਼ਨ ਹੈ ਪਰ ਭਾਰਤੀ ਮੂਲ ਦੀ, ਉਸ ਦੀ ਇੰਨੀ ਹਰਾਸਮੈਂਟ ਔਰ ਇੰਨਾ ਕੁ ਉਸ ਦੇ ਉੱਤੇ ਜਿਹੜਾ ਹੈ ਉਹਨੂੰ ਧਮਕੀਆਂ ਮਿਲੀਆਂ ਨੇ ਕਿ ਉਹ ਆਪਣਾ ਟਵਿੱਟਰ ਅਕਾਊਂਟ ਬੰਦ ਕਰਕੇ ਚਲੀ ਗਈ ਹੈ। ਔਰ ਇਹ ਹੈਡਲਾਈਨ ਹੈ, ਟਾਈਮ ਮੈਗਜ਼ੀਨ ਰਿਪੋਰਟਰ ਅਟੈਕਡ ਫॉर ਇੰਟਰਵਿਊਇੰਗ ਖਾਲਿਸਤਾਨ ਰੈਫਰੈਂਡਮ ਲੀਡਰ ਪੰਨੂ, ਆਸ਼ਤਾ ਰਾਜਵੰਸ਼ੀ comes under attack including a threat from an Indian government linked defense analyst। So ਇਸ ਕਿਸਮ ਦਾ ਜਿਹੜਾ ਰਿਪੋਰਟਰਸ ਦਾ ਵੀ ਹਾਲ ਹੈ ਜਿਹੜੇ ਥੋੜੇ ਬਹੁਤ ਸਾਹਮਣੇ ਲਿਆਉਣਾ ਚਾਹੁੰਦੇ ਨੇ ਗੱਲ ਨੂੰ। ਔਰ ਇਹ ਜਿਹੜੀ ਅੱਜ ਜਿਹਨੂੰ ਅਸੀਂ ਬੜੀ ਕਲੀਅਰਲੀ ਡਿਸਕਸ ਕੀਤਾ ਪਿਛਲੇ ਦੋਨੋਂ ਸੈਗਮੈਂਟਸ ਦੇ ਵਿੱਚ, ਔਰ ਖਾਸ ਤੌਰ 'ਤੇ ਜਿਹੜੀ ਸੁਪਰਸੀਡਿੰਗ ਇੰਡਾਇਕਟਮੈਂਟ ਹੈ, ਇਸ ਤੋਂ ਬਾਅਦ ਅੱਜ ਸਿੱਖਸ ਫਾਰ ਜਸਟਿਸ ਦੇ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੀ ਸਟੇਟਮੈਂਟ ਮੈਂ ਜ਼ਰੂਰ ਉਹਦਾ ਇੱਕ ਹਿੱਸਾ ਸਾਂਝਾ ਕਰਨਾ ਚਾਹੁੰਦਾ। ਇਹਨੂੰ ਕਹਿੰਦੇ ਨੇ ਡਿਫਾਇੰਸ ਵਿਦ ਕਲੈਰਿਟੀ। ਸਿਰਫ ਮੈਂ ਨਾ ਮਾਨੂੰ ਵਾਲੇ ਡਿਫਾਇੰਸ ਨਹੀਂ ਹੈ, ਆਪਣੀ ਕਾਜ਼ ਨਾਲ, ਆਪਣੀ ਕੌਮ ਨਾਲ, ਆਪਣੇ ਮਿਸ਼ਨ ਨਾਲ ਕਮਿਟਮੈਂਟ ਦੀ ਗੱਲ। ਔਰ ਇਹ ਜਿਹੜੀ ਹੈ ਉਹਨਾਂ ਦੀ ਅੱਜ ਦੀ ਸਟੇਟਮੈਂਟ ਹੀ ਹੈ। ਉਹਨਾਂ ਨੇ ਪਹਿਲਾਂ ਤਾਂ ਸ਼ੁਕਰੀਆ ਇਹਨਾਂ ਨੇ ਕਿਹਾ, ਇਟ ਇਜ਼ ਰੀਅਸ਼ੋਰਿੰਗ that US government is steadfast in its fundamental constitutional duty to protect the life and liberty and freedom of expression of US citizen at home and abroad. This is the bedrock of American democracy। ਇਹ ਖੂਬਸੂਰਤੀ ਹੈ ਕਿ ਵੀ ਉਹ ਆਪਣੇ ਸਿਟੀਜ਼ਨ ਦੀ ਹਿਫਾਜ਼ਤ ਦੇ ਲਈ ਉਹਨਾਂ ਨੇ ਜਿਹੜਾ
ਪੇਸ਼ਕਦਮੀ ਕੀਤੀ ਹੈ, ਆਪਣੀ ਸੰਵਿਧਾਨਕ ਡਿਊਟੀ ਨੂੰ ਨਿਭਾਇਆ। ਅੱਛਾ, I'll let the US officials respond to the questions related to the specifics of India's hired to assassinate plot to kill me, timeline of investigations, indictment, and most importantly, Indian government's involvement in the plot to silence my voice for organizing the Khalistan referendum। ਕਿ ਮੈਂ ਇਹ ਅਮਰੀਕਨ ਅਧਿਕਾਰੀਆਂ ਤੇ ਛੱਡਦਾ ਕਿ ਉਹ ਜਿਹੜਾ ਉਹਨਾਂ ਨੇ ਹਾਇਰ ਕੀਤਾ ਮੈਨੂੰ ਮਾਰਨ ਦੇ ਲਈ, ਉਹਦੀ ਟਾਈਮਲਾਈਨ, ਉਸ ਦੀ ਜਿਹੜੀ ਇੰਡਾਇਕਟਮੈਂਟ ਹੋਈ ਹੈ, ਔਰ ਇੰਡੀਅਨ ਗਵਰਨਮੈਂਟ ਦੀ ਇਹ ਸਾਰੇ ਪਲਾਟ ਦੇ ਵਿੱਚ ਜਿਹੜੀ ਉਹਨਾਂ ਦੀ ਇਨਵੋਲਵਮੈਂਟ ਹੈ ਮੇਰੀ ਆਵਾਜ਼ ਨੂੰ ਬੰਦ ਕਰਾਉਣ ਲਈ, ਮੈਂ ਅਮਰੀਕਨ ਅਧਿਕਾਰੀਆਂ ਤੇ ਛੱਡਦਾ ਕਿ ਉਹਦੀ ਤਹਿ ਤੱਕ ਪਹੁੰਚਣ। ਬਿਲਕੁਲ। ਫਿਰ ਐਨ ਇੰਡੀਅਨ ਹਿੰਦੂ ਨਿਖਲ ਗੁਪਤਾ ਹੈਜ਼ ਬੀਨ ਇੰਡਾਇਕਟਡ ਫॉर assassination attempt, but in fact this is an indictment against Indian Prime Minister Modi, a known human rights violator who has a track record of using violence to suppress criticism and dissenting political opinion। ਬੇਸ਼ੱਕ ਨਿਖਲ ਗੁਪਤਾ ਇੱਕ ਜਮਹੂਰ ਹੈ ਜਿਹੜਾ ਫੜਿਆ ਇਹ ਸਾਰੇ, ਪਰ ਇਸ ਦੇ ਪਿੱਛੇ ਮੋਦੀ ਹੈ ਜਿਹੜਾ ਕਿ ਵਾਇਲੇਟਰ ਹੈ ਔਰ ਕਿਲਰ ਹੈ ਜਿਹੜਾ, ਔਰ ਇਹ ਵਾਇਲੈਂਸ ਨੂੰ ਹੀ ਉਹਨੇ ਇਸਤੇਮਾਲ ਕੀਤਾ ਹੈ ਡਾਈਸੈਂਟ ਦੀ ਆਵਾਜ਼ ਨੂੰ ਦਬਾਉਣ ਦੇ ਲਈ। ਜੀ। India's Modi government wants to kill me because as General Counsel to Advocacy Group 6 for Justice, I am organizing the voting in Khalistan on the question, should Indian governed Punjab be an independent country? ਉਹਨਾਂ ਨੇ ਕਿਹਾ ਵੀ ਮੋਦੀ ਮੈਨੂੰ, ਸਰਕਾਰ ਮੈਨੂੰ ਇਸ ਲਈ ਮਾਰਨਾ ਚਾਹੁੰਦੀ ਹੈ ਕਿਉਂਕਿ ਮੈਂ ਇਸ ਸਵਾਲ ਦੇ ਉੱਤੇ ਕਿ ਕੀ ਭਾਰਤੀ ਕਬਜ਼ੇ ਵਾਲਾ ਪੰਜਾਬ ਇੱਕ ਅੱਡ ਮੁਲਕ ਬਣਨਾ ਚਾਹੁੰਦਾ ਹੈ, ਇਸ ਦੇ ਉੱਤੇ ਮੈਂ ਜਿਹੜਾ ਉਹ ਰੈਫਰੈਂਡਮ ਕਰਵਾ ਰਿਹਾ। Or the attempt on my life on American soil is the blatant case of India's transnational terrorism, which has become a challenge to America's sovereignty and threat of freedom of speech and democracy, which unequivocally proves that India believes in using bullets, while pro-Khalistan Sikhs believe in ballots। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਅਮਰੀਕਨ ਧਰਤੀ ਤੇ ਮੇਰੇ ਤੇ ਹਮਲਾ ਕਰਨ ਦੀ ਲਾਈਨ ਸੀ, ਇਹ ਟਰਾਂਸਨੈਸ਼ਨਲ ਰਾਸ਼ਟਰ ਤੋਂ ਬਾਅਦ ਦੂਸਰੇ ਤੱਕ ਪਹੁੰਚਣ ਵਾਲੀ ਦਹਿਸ਼ਤਗਰਦੀ ਹੈ, ਅਮਰੀਕਾ ਦੀ ਸੋਵਰਨਟੀ ਨੂੰ ਚੈਲੰਜ ਹੈ, ਇੱਥੋਂ ਦੀ ਫਰੀडम ਆਫ ਸਪੀਚ ਔਰ ਜਮਹੂਰੀਅਤ ਲਈ ਚੈਲੰਜ ਹੈ। ਇਹ ਹਕੂਮਤ ਬੁਲਟ ਦਾ ਸਹਾਰਾ ਲੈ ਰਹੀ ਹੈ ਔਰ ਅਸੀਂ ਡੈਮੋਕ੍ਰੈਟਿਕ ਤਰੀਕੇ ਨਾਲ ਬੈਲਟਸ ਵੋਟਾਂ ਦਾ ਸਹਾਰਾ ਲੈ ਰਹੇ ਹਾਂ। ਫਿਰ ਜਿਹੜਾ ਮੈਨੂੰ ਟੱਚਿੰਗ ਪਾਰਟ ਔਰ ਡਿਫਾਈਂਸ ਲੱਗੀ, ਇਫ ਡੈਥ ਇਜ਼ ਦਾ ਕਾਸਟ ਫਾਰ ਰਨਿੰਗ ਦਾ ਖਾਲਿਸਤਾਨ ਰੈਫਰੈਂਡਮ, I am willing to pay that price। ਜੇ ਖਾਲਿਸਤਾਨ ਰੈਫਰੈਂਡਮ ਨੂੰ ਕਰਾਉਣ ਲਈ ਉਸ ਦੀ ਜਿਹੜੀ ਕੀਮਤ ਮੌਤ ਹੈ ਤੇ ਮੈਂ ਇਹ ਕੀਮਤ ਅਦਾ ਕਰਨ ਲਈ ਤਿਆਰ ਹਾਂ। The assassination attempt on my life by India cannot deter me from organizing the voting for independence referendum, and I am moving forward with organizing the American phase of Khalistan referendum on June 28, 2024 in San Francisco। ਉਹਨਾਂ ਨੇ ਕਿਹਾ ਜੀ ਮੈਨੂੰ ਕੋਈ ਰੋਕ ਨਹੀਂ ਸਕਦਾ, ਅਸੀਂ 28 ਜਨਵਰੀ 2024 ਨੂੰ ਜਿਹੜਾ ਅਮਰੀਕਨ ਫੇਜ਼ ਇਹਦਾ ਸ਼ੁਰੂ ਕਰ ਰਹੇ ਹਾਂ ਸੈਨ ਫਰਾਂਸਿਸਕੋ ਦੇ ਵਿੱਚ। ਡਿਸਪਾਈਟ ਇੰਡੀਆਜ਼ ਯੂਜ਼ ਆਫ ਵਾਇਲੈਂਸ ਅਗੇਂਸਟ ਪ੍ਰੋ ਖਾਲਿਸਤਾਨ ਸਿੱਖਸ, SFJ is committed to democratically resolve the dispute over the sovereignty of Indian occupied Punjab through the means of referendum। ਕਿ ਇੰਡੀਆ ਬੇਸ਼ੱਕ ਵਾਇਲੈਂਸ ਦਾ ਸਹਾਰਾ ਲੈ ਰਿਹਾ ਪਰ ਅਸੀਂ ਜਮਹੂਰੀ ਤਰੀਕੇ ਦੇ ਨਾਲ ਪੰਜਾਬ ਨੂੰ ਭਾਰਤ ਤੋਂ ਆਜ਼ਾਦ ਕਰਵਾਉਣਾ। ਔਰ ਫਸਟ ਬਾਈ assassinating Niger in Canada and then attempting to assassinate me on US soil, India under Modi has extended to the foreign soils its policy of violently crushing the Sikh movement for right to self-determination। ਵੀ ਨਿਜਰ ਦਾ ਮਰਡਰ ਹੁਣ ਮੇਰੇ ਤੇ ਇਹ ਭਾਰਤ ਜਿਹੜਾ ਹੈ ਉਹ ਤਾਕਤ ਦੇ ਨਾਲ ਜਿਹੜਾ ਸਿੱਖਾਂ ਦੀ ਆਜ਼ਾਦੀ ਦੀ ਇੰਪਲਸ ਹੈ ਉਹਨੂੰ ਕੁਚਲ ਰਿਹਾ। It is the same policy under which India extrajudicially killed pro-Khalistan Sikhs in Punjab with impunity during the 1990s। ਇਹ ਉਹੀ ਹੈ ਜੋ 1990 ਚ ਉਹਨਾਂ ਨੇ ਖਾਲਿਸਤਾਨ ਪੱਖੀ ਸਿੱਖਾਂ ਨੂੰ ਜਿਵੇਂ ਮਾਰਿਆ ਉਹੀ ਇੱਥੇ ਕਰ ਰਹੇ ਨੇ। ਔਰ ਜਿਹੜੀ ਨਜ਼ਮ ਸਾਡੇ ਸ਼ਾਇਰ ਜਿਨ੍ਹਾਂ ਨੂੰ ਮੈਂ ਡਿਊ ਕ੍ਰੈਡਿਟ ਦੇਣਾ ਚਾਹੁੰਦਾ ਪਰ ਉਹ ਇੰਨੇ ਕੁ ਜਿਹੜੇ ਨੇ ਉਹਨਾਂ ਦੇ ਵਿੱਚ ਹਿਊਮਿਲਿਟੀ ਆ, ਉਹਨਾਂ ਨੇ ਕਿਹਾ ਜੀ ਨਹੀਂ ਤੁਸੀਂ ਜਿਹੜਾ ਮੇਰਾ ਨਾਂ ਨਾ ਲਓ ਔਰ ਤੁਸੀਂ ਇਹ ਸ਼ੇਅਰ ਕਰਦੇ ਹੋ, ਇਹੀ ਜਿਹੜੀ ਹੈ ਫਖਰ ਵਾਲੀ ਗੱਲ ਹੈ। ਔਰ ਉਹਨਾਂ ਨੇ ਕਿਹਾ ਦਾ ਹਿੰਡਰੈਂਸ ਰਿਮੂਵਡ ਬਾਈ ਗੋਡ, ਕਿ ਰੱਬ ਨੇ ਕਿਵੇਂ ਰੁਕਾਵਟ ਨੂੰ ਦੂਰ ਕੀਤਾ ਹੈ। ਬਿਲਕੁਲ। ਔਰ ਇਹ ਗੁਰਪਤਵੰਤ ਸਿੰਘ ਪੰਨੂ ਤੇ ਹੋਏ ਪਲਾਟ ਜੋ ਉਹਨਾਂ ਨੇ ਬਣਾਇਆ ਸੀ ਉਸ ਦਾ
अनफोल्ड होना और सेफ्टी। In the covert corridors, a plot did unfold. Foiled by the vigilant, the tale is told. US warriors thwarted a sinister scheme. Assassination's shadow like a haunting dream. ਕਿ ਇਹ ਜੋ ਉਹਨਾਂ ਦੀ ਲਾਈਨ ਸੀ, ਉਹਨਾਂ ਦਾ ਕੋਵਰਟ ਆਪਰੇਸ਼ਨ ਸੀ, ਉਹ ਹੁਣ ਅਨਫੋਲਡ ਹੋਇਆ ਇੰਡੀਆ ਦਾ। ਔਰ ਇਹ ਵਿਜੀਲੈਂਟ ਰਹਿਣ ਵਾਲੀ ਅਮਰੀਕਨ ਸਿਸਟਮ ਨੇ, US ਵਾਰੀਅਰਸ, ਇੱਕ ਗੰਦੀ ਸਕੀਮ ਨੂੰ ਜਿਹੜਾ ਉਹ ਥਵਾਟ ਕੀਤਾ ਹੈ। ਔਰ ਅਸੈਸੀਨੇਸ਼ਨ ਸ਼ੈਡੋ ਲਾਈਕ ਏ ਹੌਂਟਿੰਗ ਡ੍ਰੀਮ, ਕਿ ਵੀ ਇੱਕ ਨਾਈਟਮੇਅਰ ਜਿਹੜਾ ਹੋਣ ਜਾ ਰਿਹਾ ਸੀ ਉਸ ਨੂੰ ਉਹਨਾਂ ਨੇ ਅਨਡੂ ਕੀਤਾ। ਗੁਰਪਤਵੰਤ ਸਿੰਘ ਪੰਨੂ ਦਾ ਟਾਰਗੇਟ ਨੇਮਡ ਇਨ ਅਮਰੀਕਨ ਸੋਇਲ ਵੇਅਰ ਡੇਂਜਰ ਫਲੇਮਡ, anonymous whispers a warning discreet in the hushed intelligence secrets meet। ਕਿ ਕਿਵੇਂ ਇਹ ਹਸ਼ ਕਰਕੇ ਜਿਹੜਾ ਇਹ ਸਾਰੇ ਨੂੰ ਹਸ਼ਪ ਕਰਨਾ ਚਾਹੁੰਦੇ ਸੀ ਔਰ ਕਿਵੇਂ ਇਹ ਸਾਰਾ ਜਿਹੜਾ ਉਹ ਅਨਫੋਲਡ ਹੋਇਆ। ਬਿਲਕੁਲ। Did the protest halt the plotters' quest or FBI's intervention put to the test? Hardeep Singh Nijjar in Vancouver slain, a whisper of warning, ਇਹ ਡਿਪਲੋਮੈਟਿਕ ਸਟ੍ਰੇਨ। ਕਿ ਵੀ ਇਹ ਜਿਹੜਾ ਉਹਨਾਂ ਦੀ ਨੀਤੀ ਸੀ ਉਹ ਹਰਦੀਪ ਸਿੰਘ ਨਿੱਜਰ ਨੂੰ ਤਾਂ ਵੈਨਕੂਵਰ 'ਚ ਮਾਰਿਆ, ਔਰ ਇੱਥੇ ਜਿਹੜਾ FBI ਦਾ ਟੈਸਟ ਸੀ ਜਿਹੜਾ ਉਹ ਪਾਸ ਹੋਇਆ ਔਰ ਉਹਨਾਂ ਨੇ ਕਾਤਲ ਹੱਥ ਨੂੰ ਰੋਕਿਆ। ਟਰੂਡੋਜ਼ ਵੌਇਸ ਐਕੋਜ਼ ਐਲੀਗੇਸ਼ਨ ਸਟਰੋਂਗ, ਨਿਊ ਦਿੱਲੀ ਲਿੰਕਡ ਟੂ ਨਿੱਜਰ's fate, a grievous wrong. Prime Minister Modi's visit, a pivotal date. A protest emerges, sealing the plotters' fate। ਇਹ ਸਾਰਾ ਉਹਨਾਂ ਨੇ ਜੋ ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਵੀ ਇੱਕ ਪਾਸੇ ਉਹਨਾਂ ਨੇ ਜੋ ਕੈਨੇਡਾ 'ਚ ਕੀਤਾ, ਇੱਥੇ ਜਿਹੜਾ ਹੈ ਮੋਦੀ ਦੀ ਆਮਦ ਦੇ ਮੌਕੇ ਜੋ ਕੁਛ ਉਸ ਪੀਰੀਅਡ ਦੇ ਦੌਰਾਨ ਅਕੰਪਲਿਸ਼ ਕਰਨਾ ਚਾਹੁੰਦੇ ਸੀ, ਇਹ ਉਹਨਾਂ ਦਾ ਬੇਨਕਾਬ ਹੋਇਆ। ਸੀਕ੍ਰੇਟ ਇੰਡਾਈਟਮੈਂਟ ਇਨ ਨਿਊਯਾਰਕਸ ਕੋਰਟ, a clandestine battle, justice to escort, to unseal or wait a dilemma faced, Canada's inquiry, time interlaced। ਕਿ ਕੈਨੇਡਾ ਦੀ ਇਨਕੁਆਇਰੀ ਤਾਂ ਅਜੇ ਚੱਲ ਰਹੀ ਹੈ, ਪਰ ਇੱਥੇ ਨਿਊਯਾਰਕ ਦੇ ਕੋਰਟ ਦੇ ਵਿੱਚ ਸੀਕ੍ਰੇਟ ਇੰਡਾਈਟਮੈਂਟ ਹੋਈਆਂ ਨੇ। ਇਹ ਹੁਣ ਕਿਵੇਂ ਲੁਕੇ ਛਿਪੇ ਜਾਂ ਕੋਵਰਟ ਜਿਹੜੀਆਂ ਨੇ ਉਸ 'ਚੋਂ ਕੀ ਜਸਟਿਸ ਨਿਕਲੇਗਾ, ਇਹ ਜਿਹੜਾ ਦੇਖਣਾ ਹੋਏਗਾ। ਡਿਪਾਰਟਮੈਂਟਸ ਪੌਂਡਰ as charges conceal, one perpetrator gone like a vanishing zeal, justice and FBI silent, a cryptic stance, national security council's guarded dance। ਕਿ ਕਿਵੇਂ ਇਹ ਜਿਹੜਾ ਸਾਰਾ ਪਾਰਟ ਚੱਲ ਰਿਹਾ ਕਿ ਇੱਕ ਆਲਰੇਡੀ ਜਿਹੜਾ ਉਹ ਚਾਰਜ ਹੋਇਆ ਔਰ ਇਹ ਜਿਹੜਾ ਜਸਟਿਸ ਔਰ FBI ਇਹ ਉਹਨਾਂ ਨੇ ਸਾਰਾ ਅਜੇ ਕਿਉਂਕਿ ਕਿਸ ਡਾਇਰੈਕਸ਼ਨ ਜਾਏਗਾ ਉਹਨਾਂ ਨੇ ਵੀ ਥੋੜਾ ਜਿਹਾ ਇਸ ਨੂੰ ਬਲੈਂਕ ਛੱਡਿਆ। ਬਿਲਕੁਲ। ਟਰੂਡੋਜ਼ ਡਿਸਕਲੋਜ਼ਰ, ਇਹ ਵੈਬ ਅਨਵੇਲਡ, ਪੰਨੂ's tale shared, allies concern detail, India dismisses, labels it absurd, a diplomatic dance, words unheard। ਕਿਉਂਕਿ ਜਦੋਂ ਟਰੂਡੋ ਨੇ ਚਾਰਜ ਕੀਤਾ ਸੀ ਤਾਂ ਇੰਡੀਆ ਨੇ ਕਿਹਾ ਸੀ ਕਿ ਇਟਸ ਐਨ ਐਬਸਰਡ, ਕਿ ਵੀ ਬਿਲਕੁਲ ਬੇਤੁਕ ਹੈ। ਉਹਨਾਂ ਨੇ ਕਿਹਾ ਵੀ ਇਹ ਡਿਪਲੋਮੈਟਿਕ ਜਿਹੜੀ ਹੈ ਉਹ ਲਫ਼ਜ਼ ਡਾਂਸ ਕਰ ਰਹੇ ਨੇ। ਉਹਨੇ ਸ਼ੁੱਡ ਕਿਹਾ, ਮਸਟ ਕਿਹਾ, ਉਹਨੇ ਐਬਸਰਡ ਕਿਹਾ। US whispers to India security concerns, nexus revealed as suspicion churns, inputs acknowledged a serious gaze, national interests in the diplomatic maze। ਕਿ ਭਾਈ ਇਹ US ਇੰਡੀਆ ਨੂੰ ਵਿਸਪਰ ਕਰ ਰਿਹਾ ਕਿ ਭਾਈ ਇਹ ਜਿਹੜੇ ਨੇ ਸਾਡੇ ਵੀ ਸਿਕਿਉਰਿਟੀ ਕੰਸਰਨ ਨੇ, ਪਰ ਕਿਉਂਕਿ ਨੈਕਸਸ ਤਾਂ ਹੁਣ ਸਾਹਮਣੇ ਆ ਹੀ ਰਹੀ ਹੈ ਔਰ ਇਹ ਸਾਰੀ ਜਿਹੜੀ ਹੈ ਨੈਸ਼ਨਲ ਇੰਟਰਸਟ ਦੇ ਨਾਂ ਥੱਲੇ ਤੇ ਡਿਪਲੋਮੈਟਿਕ ਜਿਹੜੀ ਹੈ ਉਹ ਜਿਸ ਨੂੰ ਤੁਸੀਂ ਕਹੋ ਕਿ ਵੀ ਹਾਈਡ ਐਂਡ ਸੀਕ ਚੱਲ ਰਿਹਾ। The ministry speaks, replies unfold, a dance of words, a story retold, security cooperation, a delicate thread, examining inputs where shadows tread। ਕਿ ਇਹ ਸਾਰਾ ਹੀ ਉੱਥੋਂ ਦੀ ਮਿਨਿਸਟਰੀ ਇੰਡੀਆ ਦੀ ਕੀ ਕਹਿੰਦੀ ਹੈ ਔਰ ਇਹ ਲਫ਼ਜ਼ਾਂ ਦੀ ਜਾਦੂਗਰੀ ਦੋਨੋਂ ਪਾਸਿਓਂ ਹੋ ਰਹੀ ਹੈ। ਸਿਕਿਉਰਿਟੀ ਕੋਆਪਰੇਸ਼ਨ ਦੀ ਗੱਲ ਵੀ ਹੈ ਕਿਉਂਕਿ ਪਤਲਾ ਧਾਗਾ ਹੈ ਜਿਹਦੇ ਨਾਲ ਇਹ ਬੱਝਿਆ ਹੋਇਆ। ਹੁਣ ਇਹ ਸਾਰਾ ਕਿੱਧਰ ਨੂੰ ਜਾਏਗਾ, ਇਹ ਚਾਰ ਚੁਫੇਰੇ ਅਜੇ ਸਾਨੂੰ ਜਿਹੜੇ ਨੇ ਉਹ ਪਰਛਾਵੇਂ ਹੀ ਨਜ਼ਰ ਆਉਂਦੇ ਨੇ। ਲੇਕਿਨ ਕਨਕਲੂਜਨ 'ਚ ਉਹਨਾਂ ਦਾ ਪੈਰਾਗ੍ਰਾਫ ਹੈ, The realm of discussions, whispers exchanged,
inputs pondered, priorities arranged, Almighty's deed in the world's gaze, the denouement nears in mysterious way। कि भाई ये डिस्कशंस भी चल रही हैं, विस्पर्स भी हो रही हैं, इनपुट और प्रायोरिटीज़ भी अरेंज हो रही हैं, पर रब दी कला वापर रही है। रब दी दुनिया दे विच ਜਿਹੜਾ ਉਹ ਦੁਨੀਆ ਦੀਆਂ ਅੱਖਾਂ ਕੀ ਦੇਖਦੀਆਂ ਨੇ, ਪਰ ਕੁਛ ਨਾ ਕੁਛ ਐਸਾ ਨਜ਼ਰ ਆ ਰਿਹਾ ਕਿ ਸਾਡਾ ਗੋਲ ਕਰੀਬ ਆ ਰਿਹਾ। ਸੋ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਡਾਕਟਰ ਸਾਹਿਬ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।